ਵੈਲਕਮ ਬੈਕ ਟੂ ਨਿਊਜ਼ TV 84 ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਜੀ ਨਾਲ ਜਿਹੜੇ ਕਿ ਇਸ ਵੇਲੇ ਸਾਨੂੰ ਦਿੱਲੀ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ, ਅੱਜ ਤੁਹਾਨੂੰ ਅਸੀਂ ਇੱਕ ਅਹਿਮ ਮੁੱਦੇ ਦੇ ਉੱਪਰ ਗੱਲਬਾਤ ਕਰਾਂਗੇ, ਤੁਹਾਡੇ ਵਿਚਾਰ ਲੈਣੇ ਚਾਹਾਂਗੇ। ਜਿਵੇਂ ਤੁਸੀਂ ਜਾਣਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਕਾਰਨ ਸਿੱਖਾਂ ਦੇ ਤਿੱਖੇ ਰੋਸ ਅਤੇ ਸਮਾਜਿਕ ਬਾਈਕਾਟ ਦਾ ਸਾਹਮਣਾ ਕਰ ਰਹੇ ਡੇਰਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਜਿਹੜੇ 5 ਤਖਤਾਂ ਦੇ ਜਥੇਦਾਰਾਂ ਨੇ ਮਾਫ ਕਰ ਦਿੱਤਾ ਹੈ। ਇਸ ਫੈਸਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ? ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਅੱਜ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਹੈਲੋ ਜੀ, ਹੈਲੋ, ਹਾਂਜੀ ਵੀਰ ਜੀ, ਜਥੇਦਾਰ ਅਕਾਲ ਤਖਤ ਸਾਹਿਬ ਅਤੇ ਬਾਕੀ ਤਖਤਾਂ ਦੇ ਜਥੇਦਾਰਾਂ ਦਾ ਫੈਸਲਾ ਆਇਆ ਹੈ ਰਾਮ ਰਹੀਮ ਦੇ ਹੱਦ ਵਿੱਚ, ਤੁਸੀਂ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਪਹਿਲੀ ਗੱਲ ਤਾਂ ਹੈ ਕਿ ਇਹਨਾਂ ਨੇ ਇਹ ਜਿਹੜਾ ਫੈਸਲਾ ਕੀਤਾ ਹੈਗਾ ਜੀ ਗੁਰੂ ਮਰਿਆਦਾ ਅਨੁਸਾਰ, ਅਕਾਲ ਤਖਤ ਦੀ ਪਰੰਪਰਾ ਅਨੁਸਾਰ, ਹਾਂਜੀ, ਇਹ ਬਿਲਕੁਲ ਗਲਤ ਕੀਤਾ ਹੈਗਾ। ਪਹਿਲੀ ਗੱਲ ਤਾਂ ਹੈਗੀ ਕਿ ਜਦ ਕਿਸੇ ਦੇ ਖਿਲਾਫ ਹੁਕਮਨਾਮਾ ਜਾਰੀ ਕੀਤਾ ਜਾਵੇ ਤੇ ਉਸਦੇ ਲਈ ਉਹ ਪਛਤਾਵੇ ਲਈ ਆਉਣਾ ਚਾਹੁੰਦਾ ਹੈ ਤਾਂ ਉਹ ਚਿੱਠੀ ਲਿਖਦਾ ਹੈ। ਉਹ ਚਿੱਠੀ ਜਦ ਲਿਖਦਾ ਹੈਗਾ ਜਾਂ ਕਹਿੰਦਾ ਵੀ ਮੈਂ ਮਾਫੀ ਮੰਗਣ ਆਉਣਾ ਤੇ ਮੈਨੂੰ ਸਮਾਂ ਦਿੱਤਾ ਜਾਏ, ਇਹ ਪ੍ਰੈਸ ਨੂੰ ਫਿਰ ਰਿਲੀਜ਼ ਕੀਤਾ ਜਾਂਦਾ ਵੀ ਉਹਦੇ ਮਾਫੀਨਾਮੇ ਦੀ ਸਾਨੂੰ ਚਿੱਠੀ ਆਈ ਹੈ, ਔਰ ਫਿਰ ਉਸਦੇ ਲਈ ਪ੍ਰੈਸ ਨੂੰ ਇਨਫਾਰਮ ਕਰਕੇ ਸੰਗਤ ਨੂੰ ਵੀ ਉਹਦੇ ਵਿੱਚ ਸੱਦਾ ਦਿੱਤਾ ਜਾਂਦਾ ਵੀ ਜਿਨ੍ਹਾਂ ਨੇ ਆਪਣੇ ਵਿਚਾਰ ਰੱਖਣਾ ਆ ਕੇ ਰੱਖ ਲਓ ਜੀ। ਪਹਿਲੀ ਗੱਲ ਇਹ ਕਿ ਇਹਨਾਂ ਨੇ ਪ੍ਰੈਸ ਦੇ ਵਿੱਚ ਕੋਈ ਗੱਲ ਨਹੀਂ ਕੱਢੀ, ਹਾਂਜੀ, ਕੋਈ ਕੁਝ ਨਹੀਂ ਕੀਤਾ, ਹਾਂਜੀ, ਇਹਨਾਂ ਨੇ 4-5 ਘੰਟੇ ਬੈਠ ਕੇ ਆਪਣਾ ਫੈਸਲਾ ਸੁਣਾਇਆ, ਹਾਂਜੀ। ਦੂਸਰੀ ਗੱਲ ਹੈਗੀ ਕਿ ਇਹ ਇਸ ਨੂੰ ਹੁਕਮਨਾਮਾ ਕਿਵੇਂ ਕਹਿ ਸਕਦੇ ਨੇ? ਹੁਕਮਨਾਮਾ ਹੁੰਦਾ ਜਿਹੜਾ ਗੁਰੂ ਦੀ ਹਜ਼ੂਰੀ 'ਚ ਜਿਹੜਾ ਹੈਗਾ ਉਹ ਕੀਤਾ ਜਾਵੇ ਜੀ। ਇਹਨਾਂ ਨੇ ਜਿਸ ਸੈਕਟਰੀਏਟ ਦੇ ਵਿੱਚ ਬੈਠੇ ਨੇ, ਹਾਂਜੀ, ਉਹਦੇ ਵਿੱਚ 3 ਬੰਦੇ, ਪੂਰੀ ਪ੍ਰੈਸ ਨੂੰ ਵੀ, ਅੰਮ੍ਰਿਤਸਰ ਦੀ ਪ੍ਰੈਸ ਨੂੰ ਨਹੀਂ ਬੁਲਾਇਆ, ਹਾਂਜੀ, 3 ਬੰਦੇ ਆਪਣੇ ਮਤਲਬ ਦੇ ਬੁਲਾ ਕੇ ਉਹਨਾਂ ਨੂੰ ਪ੍ਰੈਸ ਰਿਲੀਜ਼ ਦਿੱਤੀ ਤੇ ਕਹਿਤਾ ਜੀ ਅਸੀਂ ਮਾਫੀ ਕਰ ਦਿੱਤੀ ਹੈ, ਹਾਂਜੀ। ਮੈਂ ਪੁੱਛਣਾ ਚਾਹੁੰਦਾ ਗਿਆਨੀ ਗੁਰਬਚਨ ਸਿੰਘ ਉਹਨਾਂ ਕੋਲੋਂ, ਤੁਸੀਂ ਕੋਈ ਦੂਸਰੀ ਮਿਸਾਲ ਹੈ ਜੀ ਦੱਸ ਸਕਦੇ ਹੋ ਬਈ ਅਕਾਲ ਤਖਤ ਦੇ ਤੇ ਬਾਕੀ ਜਥੇਦਾਰਾਂ ਨੇ ਇਹਦੇ ਖਿਲਾਫ ਹੁਕਮਨਾਮਾ ਜਾਰੀ ਕੀਤਾ 2007 ਦੇ ਵਿੱਚ, ਹਾਂਜੀ, ਤੇ ਉਸ ਨੂੰ ਤੁਸੀਂ ਇਸ ਤਰ੍ਹਾਂ ਰੱਦ ਕਿਵੇਂ ਕਰ ਸਕਦੇ ਹੋ? ਉਸ ਨੂੰ ਕਿਵੇਂ ਖਤਮ ਕਰ ਸਕਦੇ 2007 ਦੇ ਹੁਕਮਨਾਮੇ ਨੂੰ ਜੀ? ਕੋਈ ਵਿਧੀ ਵਿਧਾਨ ਤੁਸੀਂ ਅਖਤਿਆਰ ਕੀਤਾ ਹੈ ਵੀ ਇਸ ਨੂੰ ਤੁਸੀਂ ਹੁਕਮਨਾਮਾ ਕਹਿੰਦੇ ਹੋ? ਹੁਣ ਬਾਦਲ ਦਲ ਵਾਲੇ ਕਹਿ ਰਹੇ ਜੀ ਕੱਲ ਇਹਨਾਂ ਨੇ ਇੱਕ ਮੀਟਿੰਗ ਲਾਈ ਹੈ ਸ਼੍ਰੋਮਣੀ ਕਮੇਟੀ ਦੀ, ਹਾਂਜੀ, ਜਿਹਦੇ ਚ ਮੈਂ ਹੁਣੇ ਖਬਰ ਪੜ੍ਹ ਰਿਹਾ ਸੀ ਵੀ ਅੱਧੇ ਤੋਂ ਵੱਧ ਮੈਂਬਰ ਗੈਰ ਹਾਜ਼ਰ ਰਹੇ, ਸਣੇ ਜਨਰਲ ਸਕੱਤਰ ਦੇ, ਬਿਲਕੁਲ ਜੀ। ਤੁਸੀਂ ਕਿਵੇਂ, ਉਹ ਬੀਬੀ ਜਗੀਰ ਕੌਰ ਬੋਲਦੇ ਜੀ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਜਿਹੜਾ ਹੈਗਾ ਇਕੱਠ ਇਹ ਸਰਬੱਤ ਖਾਲਸਾ ਜੀ, ਮਤਲਬ ਆਪਾਂ ਨੇ ਮਤਲਬ ਦੀਆਂ ਗੱਲਾਂ, ਪੰਥ ਨਾਲ ਧਰੋ ਕਮਾਉਣ ਦੀਆਂ, ਗੁਰੂ ਨਾਲ ਧਰੋ ਕਮਾਉਣ ਦੀਆਂ ਗੱਲਾਂ ਜਿਹੜੀਆਂ ਹਨ ਉਹ ਤੁਸੀਂ ਗੱਲਾਂ ਚੋਂ ਕੱਢ ਕੇ ਗੱਲਾਂ ਕਰਦੇ ਹੋ ਜੀ। ਉਸੇ ਸ਼੍ਰੋਮਣੀ ਕਮੇਟੀ ਦੀ ਚੋਣ ਦੇ ਵਿੱਚ 40% ਵੋਟ ਦੇ ਵਿਰੋਧੀ ਲੈ ਕੇ ਗਏ ਹੋਏ ਨੇ, ਤੁਹਾਡੇ ਪੱਲੇ 60% ਪਈਆਂ, 60% ਵਿੱਚੋਂ ਤੁਸੀਂ 50% ਤੋਂ ਵੱਧ ਤੁਸੀਂ ਆਏ ਨਹੀਂ ਹੋ। ਪਰ ਇਹ ਗੱਲਾਂ ਜਿਹੜੀਆਂ ਹਨ ਉਹ ਪਰ ਗੱਲ ਤਾਂ ਹੈਗੀ ਕਿਹੜੀ ਮਰਿਆਦਾ ਦੀ ਵਰਤੋਂ ਕੀਤੀ ਗਈ ਹੈ, ਹਾਂਜੀ। ਇੱਕ ਵਰਕੇ ਦੇ ਉੱਤੇ 2 ਟਕੇ ਦਾ ਵਰਕਾ ਵੀ ਨਹੀਂ ਆ ਉਹ ਜੀ, ਹਾਂਜੀ, ਉਹਦੇ ਉੱਤੇ ਉਹ ਲਿਖ ਰਿਹਾ ਹੈ ਜੀ, ਕਿਸੇ ਨੇ ਕਨਫਰਮ ਕੀਤਾ ਹੈ ਕੀ ਹੈਗਾ ਤੇ ਕੀ ਨਹੀਂ ਹੈਗਾ, ਕਿਸੇ ਇਤਨਾ ਟਾਈਮ ਹੀ ਨਹੀਂ ਹੈਗਾ ਬਈ ਤੁਸੀਂ ਉਹਦਾ ਨਾਂ ਕੇ ਉਸ ਨੂੰ ਕਨਫਰਮ ਕਰ ਸਕੋ। ਮੈਂ ਹੁਣ ਨਾਂ ਲੈਣਾ ਠੀਕ ਨਹੀਂ ਸਮਝਦਾ, ਫਿਰ ਨਾਂ ਲਵਾਂਗਾ ਤੇ ਸਾਰੀ ਫਿਰ ਅਗਲੋਂ ਮੈਨੂੰ ਗੱਲਾਂ ਦੱਸਣੀਆਂ ਬੰਦ ਕਰ ਦਿੰਦੇ ਨੇ ਜੀ। ਉਹਨਾਂ ਨੇ ਸਾਫ਼ ਕਿਹਾ ਉਸ ਬੰਦਾ ਜਿਹੜਾ ਇਹਨਾਂ ਦੇ ਬਹੁਤ ਨੇੜੇ ਦਾ ਹੈਗਾ, ਕਿਸੇ ਗੁਰਦੁਆਰੇ ਦਾ ਹੈਡ ਗ੍ਰੰਥੀ ਹੈ, ਕਹਿੰਦਾ ਸਾਰੀ ਬੇਈਮਾਨੀ ਜਿਹੜੀ ਹੈ ਇਹ ਸ਼ੁਰੂ ਹੋਈ ਹੈ ਔਰ ਗਿਆਨੀ ਗੁਰਮੁਖ ਸਿੰਘ ਨੇ ਕੀਤੀ ਹੈ। ਮੈਂ ਪੁੱਛਣਾ ਚਾਹੁੰਦਾ 4 ਮਹੀਨੇ ਪਹਿਲਾਂ ਤੁਸੀਂ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਕੀ ਇਸੇ ਕੰਮ ਵਾਸਤੇ ਪੂਰਾ ਕਰਨ ਵਾਸਤੇ ਲਾਇਆ ਬਈ ਉਸ ਨੂੰ ਲਾ ਕੇ ਉਹ ਵਿਰੋਧ ਕਰੇਗਾ ਤੇ ਇਸ ਨੂੰ ਲਾਓ, ਬਿਲਕੁਲ ਜੀ। 9 ਕਰੋੜ ਰੁਪਇਆ ਤਾਂ ਖਾਲੀ ਇਹ ਜਿਹੜੀਆਂ ਅਖਬਾਰਾਂ ਵਿੱਚ ਖਬਰਾਂ ਜਿਹੜੀ ਇੱਥੇ ਦੰਦ ਕਥਾ ਹੈਗੀ ਇਹ ਖਾਲੀ ਇਹ ਖਾ ਕੇ ਆਪਣੀਆਂ ਜਥੇਦਾਰ ਉੱਪਰਲਿਆਂ ਨੂੰ ਕਿੰਨਾ ਮਾਲ ਪਹੁੰਚਿਆ ਕਿੰਨਾ ਨਹੀਂ ਪਹੁੰਚਿਆ, ਹਾਂਜੀ, ਇਹ ਦੱਸਣ ਤੇ ਨਾ ਕਿਹੜਾ ਵਿਧੀ ਵਿਧਾਨ ਸਿੰਘ ਇਹ ਹੁਕਮਨਾਮਾ ਹੋ ਗਿਆ, ਹਾਂਜੀ। ਔਰ ਸਾਰੀ ਹਰ ਚੀਜ਼ ਇਹਨਾਂ ਨੇ ਗਲਤ ਕੰਮ ਕੀਤਾ ਹੈਗਾ, ਬਿਲਕੁਲ। ਇਹਨਾਂ ਨੂੰ ਤਾਂ ਦੇਖੋ, ਗੱਲ ਸੁਣੋ ਜੀ, ਇਹ ਜਿਹੜੇ ਹੈਗੇ ਨਾ ਬਖਸ਼ਣ ਵਾਲਾ ਹੈਗਾ, ਹਾਂਜੀ, ਔਰ ਸੰਸਾਰ ਭਰ ਦੇ ਸਿੱਖਾਂ ਨੂੰ ਟੋਟਲ ਬਾਈਕਾਟ ਕਰਨਾ ਚਾਹੀਦਾ ਹੈ, ਜਥੇਦਾਰਾਂ ਦਾ ਵੀ ਔਰ ਬਾਦਲਾਂ ਦਾ ਵੀ, ਬਿਲਕੁਲ। ਔਰ ਜਿਹੜੇ ਵੀ ਇਸਦੇ ਹਮਾਇਤੀ ਹੋਵਣ, ਪਰਸੋਂ ਪੀਟੀਸੀ ਦੇ ਇੱਕ
ਕੈਲੀਫੋਰਨੀਆ ਦਾ ਸਰਦਾਰ ਸੀ, ਬੜੀ ਅੱਛੀ ਪਰਸਨੈਲਿਟੀ ਸੀ, ਉਹ ਕਹਿ ਰਿਹਾ ਸੀ ਇਹ ਹੁਕਮਨਾਮਾ ਜੀ ਸਾਡੇ ਵਾਸਤੇ ਲਾਈ ਹੁਕਮ ਜੀ। ਕਿਹੜਾ ਲਾਈ ਹੁਕਮ ਹੈ ਜੀ? ਗੱਲ ਤਾਂ ਹੈਗੀ ਕਿ ਇੱਕ ਗ੍ਰੰਥੀ ਗੁਰਦੁਆਰੇ ਦਾ ਹੈ, ਹਾਂਜੀ, ਉਹ ਅਗਰ ਗਲਤ ਅਰਥ ਕਰ ਜਾਵੇ ਜੀ ਤੇ ਉਸ ਨੂੰ ਤੁਸੀਂ ਡਿਫੈਂਡ ਕਰੋਗੇ ਨਹੀਂ ਜੀ ਠੀਕ ਹੈ ਜੀ ਇਹ ਗੁਰਦੁਆਰੇ ਦਾ ਗ੍ਰੰਥੀ ਜੋ ਇਸ ਕਹਿ ਠੀਕ ਹੈਗਾ। ਅਸੀਂ ਕਿੱਥੇ ਤੱਕ ਗਿਰਾਵਟ ਚਲੇ ਗਏ ਹਾਂ ਸਿਆਸੀ ਤਾਕਤ ਹਾਸਲ ਕਰਨ ਲਈ, ਕਿੱਥੇ ਤੱਕ ਜਾਣਾ ਸੀ ਮੈਨੂੰ ਇਹ ਤਾਂ ਦੱਸਿਆ ਜਾਏ ਨਾ। ਬਿਲਕੁਲ ਜੀ ਜੀ। ਇਸ ਲਈ ਇਹ ਤਾਂ ਸਮੁੱਚੇ ਪੰਥ ਨੂੰ ਇਕੱਠਾ ਹੋਣਾ ਪਏਗਾ, ਹਾਂਜੀ, ਔਰ ਇਕੱਠਾ ਹੋ ਕੇ ਫੈਸਲੇ ਲੈਣੇ ਪੈਣਗੇ, ਫਿਰ ਗੱਲ ਬਣੇਗੀ। ਔਰ ਜਦ ਤੱਕ ਇਹਨਾਂ ਦਾ ਸੋਸ਼ਲ ਬਾਈਕਾਟ, ਧਾਰਮਿਕ ਬਾਈਕਾਟ, ਪੋਲੀਟੀਕਲ ਬਾਈਕਾਟ, ਇਹ ਵੋਟਾਂ ਲੈਣ ਦੀ ਖਾਤਰ ਉਹਦਾ ਨਾਂ ਕੀ ਹੈ ਇਹਨਾਂ ਨੇ ਸਾਰਾ ਸਵਾਂਗ ਰੱਖਿਆ, ਉਹ ਉਸ ਤਿੰਨੇ ਬਾਈਕਾਟ ਇਹਨਾਂ ਨਾਲ ਕਰਾਂਗੇ ਤਾਂ ਗੱਲ ਬਣੇਗੀ ਜੀ। ਵਰਨਾ ਇਹ ਦਰਅਸਲ ਇਹਨਾਂ ਦੀ ਪਾਲਿਸੀ ਜਿਹੜੀ ਹੈਗੀ ਕਿ ਨਹੀਂ ਵੀ ਜ਼ਖਮ ਦੇਤਾ ਚੁੱਪ ਕਰਕੇ ਬਹਿ ਜਾਓ, ਆਪੇ ਜ਼ਖਮ ਹੌਲੀ ਹੌਲੀ ਭਰ ਜਾਏਗਾ, ਸਾਰੇ ਚੁੱਪ ਕਰ ਜਾਣਗੇ। ਇਹ ਪੰਥ ਫੈਸਲਾ ਕਰ ਲਿਆ ਵੀ ਜਦ ਤੱਕ ਇਸ ਫੈਸਲੇ ਨੂੰ ਰੱਦ ਨਹੀਂ ਕੀਤਾ ਜਾਂਦਾ, ਇਹਨੂੰ ਵਾਪਸ ਨਹੀਂ ਲਿਆ ਜਾਂਦਾ, ਇਹਨਾਂ ਜਥੇਦਾਰਾਂ ਨੂੰ ਲਾਇਆ ਨਹੀਂ ਜਾਂਦਾ, ਤਦ ਤੱਕ ਕੋਈ ਇਹਨਾਂ ਨਾਲ ਗੱਲਬਾਤ ਕਰਨ ਵਾਸਤੇ ਗੱਲ ਹੋਣੀ ਨਹੀਂ ਚਾਹੀਦੀ। ਬਿਲਕੁਲ ਇਹ ਮੇਰਾ ਜੀ, ਬਿਲਕੁਲ ਵੀਰ ਜੀ। ਅਮੀ ਜਿਸ ਤਰ੍ਹਾਂ ਵੀਰ ਜੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੀ ਹੁਕਮ ਹੋਇਆ ਸੀ ਕਿ ਸਰਸੇ ਵਾਲੇ ਪਖੰਡੀ ਦਾ ਸਾਧ ਦਾ ਡਟ ਕੇ ਵਿਰੋਧ ਕਰੋ, ਉਸਦਾ ਸੋਸ਼ਲ ਬਾਈਕਾਟ ਕਰੋ, ਤੇ ਪਰ ਜਿਸ ਤਰ੍ਹਾਂ ਕਿੰਨੇ ਲੋਕਾਂ ਨੇ ਆਪਣੀ ਜਾਨ ਵੀ ਗਵਾਈ, ਸ਼ਹੀਦੀਆਂ ਪ੍ਰਾਪਤ ਕੀਤੀ, ਕਿੰਨਿਆਂ ਨੂੰ ਹਜੇ ਤੱਕ ਜੇਲ੍ਹਾਂ ਦੇ ਵਿੱਚ ਸਜ਼ਾ ਹੋਈ ਹੈ। ਪਰ ਜਿਸ ਤਰ੍ਹਾਂ ਹੁਣ ਇਹ 5 ਤਖਤਾਂ ਜਥੇਦਾਰ ਜਿਹੜੇ ਆਪੇ ਗੁਰੂ ਦੇ ਪੰਥ ਤੋਂ ਬਾਗੀ ਹੋ ਚੁੱਕੇ ਨੇ, RSS ਦੇ ਹੱਥਾਂ ਦੇ ਵਿੱਚ ਖੇਡ ਰਹੇ ਨੇ। ਨਾਟ ਓਨਲੀ ਜਥੇਦਾਰ ਜਿਹੜੇ ਨੇ SGPC ਪ੍ਰੈਜ਼ੀਡੈਂਟ ਮੱਕੜ ਵੀ ਬਾਦਲ ਦਾ ਚਮਚਾ ਹੈ। ਤੁਸੀਂ ਜਾਣਦੇ ਕਿ ਬਾਦਲ ਖੁਦ ਵੀ ਉਹਨੇ ਆਪ ਹੀ ਰਾਮ ਰਹੀਮ ਨੂੰ ਬਣਾਇਆ ਸੀਗਾ, ਉਸਦਾ ਆਪ ਹੀ ਫੋਟੋ ਸ਼ੂਟ ਕਰਵਾਇਆ ਸੀ, ਉਸਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਕੱਪੜੇ ਪਹਿਨਾ ਕੇ ਉਹਦਾ ਫੋਟੋ ਸ਼ੂਟ ਕੀਤਾ ਸੀਗਾ। ਇਹ ਸਾਰੇ ਮਿਲੇ ਹੋਏ ਨੇ, RSS ਇਹਨਾਂ ਨਾਲ ਮਿਲੀ ਹੋਈ ਹੈ। ਉੱਪਰੋਂ ਮਨਜੀਤ ਸਿੰਘ GK ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਦਿੱਲੀ ਦੇ, ਉਹ ਵੀ ਸਾਰੇ ਮਿਲੇ ਹੋਏ ਨੇ। ਇਹ ਸਾਰੇ ਦੀ ਮਿਲੀ ਭੁਗਤ ਕਰਕੇ ਆਪਾਂ ਇਕੱਲੇ ਜਥੇਦਾਰਾਂ ਨੂੰ ਨਹੀਂ ਬਲੇਮ ਕਰ ਸਕਦੇ ਕਿ ਉਹਨਾਂ ਨੇ ਗਲਤੀ ਕੀਤੀ ਹੈ। ਇਸ ਦੇ ਪਿੱਛੇ ਬਾਦਲ, ਸੁਖਵੀਰ ਬਾਦਲ ਦੀ ਵੀ ਉਨੀ ਗਲਤੀ ਹੈ, ਉਸਨੇ ਵੀ ਉਨੀ ਹੀ ਚਾਲਾਂ ਖੇਡੀਆਂ, ਚਾਹੇ ਵੋਟਾਂ ਦੀਆਂ ਚਾਲਾਂ ਨੇ। ਪਰ ਜਿਸ ਤੁਸੀਂ ਗੱਲ ਕੀਤੀ ਕਿ ਇਹਨਾਂ ਨੂੰ ਸਾਨੂੰ ਬਾਈਕਾਟ ਕਰਨਾ ਚਾਹੀਦਾ, ਪਰ ਕਿਸ ਲੈਵਲ ਤੇ ਕਰਨਾ ਚਾਹੀਦਾ? ਧਾਰਮਿਕ ਬਾਈਕਾਟ ਕਰਨਾ ਚਾਹੀਦਾ, ਹੋਰ ਸਾਨੂੰ ਕੀ ਕਰਨ ਦੀ ਲੋੜ ਹੈ? ਕਿਸ ਤਰ੍ਹਾਂ ਇਹਨਾਂ ਤੋਂ ਅਸੀਂ ਛੁਟਕਾਰਾ ਪਾ ਸਕਦੇ ਹਾਂ? ਸਾਨੂੰ ਉਸ ਬਾਰੇ ਦੱਸੋ ਜੀ। ਮੈਂ ਅਰਜ਼ ਕੀਤੀ ਹੈ ਸੀ ਕਿ ਸੋਸ਼ਲੀ, ਧਾਰਮਿਕ ਤੌਰ ਤੇ ਔਰ ਰਾਜਨੀਤਿਕ ਤੌਰ ਤੇ ਜੀ ਇਹ ਤਿੰਨੇ ਬਾਈਕਾਟ ਜਿਹੜਾ ਹੈਗਾ ਸਾਈਮਲਟੇਨੀਅਸਲੀ ਲਾਗੂ ਹੋਣਾ ਚਾਹੀਦਾ ਜੀ। ਔਰ ਇਹਦੇ ਲਈ ਬੈਸਟ ਤਰੀਕਾ ਜਿਹੜਾ ਹੈਗਾ, ਦੇਖੋ ਸਾਫ਼ ਗੱਲ ਹੈ, ਮਨਜੀਤ ਸਿੰਘ GK ਨੇ ਬਿਆਨ ਦਿੱਤਾ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਵੀ 5-6 ਕਰੋੜ ਇਹਦੇ ਚੇਲੇ ਹੈਗੇ। ਅੱਜ 5-6 ਕਰੋੜ ਇਹਦੇ ਚੇਲੇ ਇਹਦੇ ਮਾਫੀ ਮੰਗਣ ਦੇ ਨਾਲ ਜਿਹੜੇ ਹਨ ਅੱਜ ਹੁਣ ਸਿੱਖ ਪੰਥ ਦੇ ਚਰਨੀ ਲੱਗ ਗਏ ਜੀ। ਮੈਂ ਪੁੱਛਣਾ, ਪਹਿਲੀ ਗੱਲ ਤੇ ਇਹਨਾਂ ਕੋਲ ਪੁੱਛਣਾ ਚਾਹੁੰਦਾ ਵੀ ਉਸ ਮਾਫੀਨਾਮੇ ਦੇ ਜਿਹੜਾ ਦਰਸ਼ਨ ਕਰਾਉਣਾ ਸਿੱਖ ਕੌਮ ਨੂੰ, ਹਾਂਜੀ, ਜਿਹਦੇ ਮਾਫੀ ਮੰਗੀ ਹੋਵੇ, ਉਹਨੇ ਤੇ ਸਿਰਫ ਇਹ ਕਿਹਾ ਹੈਗਾ ਕਿ ਮੈਂ ਕੋਈ ਕਿਸੇ ਦੀ ਸਾਂਗ ਨਹੀਂ ਕੀਤਾ, ਕੋਈ ਕਿਸੇ ਦਾ ਵਿਰੋਧ ਨਹੀਂ ਕੀਤਾ, ਕੋਈ ਕਿਸੇ ਨੂੰ ਬੁਰਾ ਭਲਾ ਨਹੀਂ ਕਿਹਾ, ਹਾਂਜੀ ਹਾਂਜੀ। ਤੇ ਇਹ ਮਾਫੀ ਦੀ ਗੱਲ ਕਰਦੇ ਪਏ, ਫਿਰ ਕਹਿੰਦੇ ਪਏ ਜੋ ਸ਼ਰਨ ਆਵੇ ਤੇ ਕੰਠ ਲਾਵੇ ਇਹ ਬਿਰਧ ਸੁਆਮੀ ਸੰਦਾ। ਇਹਨਾਂ ਕੋਲੇ ਪੁੱਛੋ ਬਈ ਇਹ ਕਿਹੜਾ ਬੰਦਾ ਉੱਥੇ ਹਾਜ਼ਰ ਹੋਇਆ ਅਕਾਲ ਤਖਤ ਦੇ ਉੱਤੇ? ਸਿਰਫ ਗੁਰਬਾਣੀ ਦੀ ਤੁਕ ਪੜਨ ਨਾਲ ਤੁਸੀਂ ਕਿਸੇ ਦੇ ਵਿੱਚ ਸਿੱਖਾਂ ਨੂੰ ਤੁਸੀਂ ਬੇਵਕੂਫ ਬਣਾ ਲੋਗੇ? ਕਿਹੜਾ ਬੰਦਾ ਉੱਥੇ ਹਾਜ਼ਰ ਹੋਇਆ? ਉਹਨੇ ਕੋਈ ਉਹਦਾ ਰਿਪਰੈਜ਼ੈਂਟੇਟਿਵ ਹਾਜ਼ਰ ਹੋਇਆ, ਚੇਲਾ ਹੋਇਆ, ਚਪਟਾ ਹੋਇਆ, ਉਹ ਹੋਇਆ। ਉਹ साल बाद कह देगा जी मैंने तो ये कागज ही नहीं लिखा था, ये ऐसे बकवासबाजी कर रहे हैं, फिर ਤੁਹਾਡੇ ਪੱਲੇ ਕੀ ਆ ਜਾਏਗਾ ਜੀ। ਬਿਲਕੁਲ, ਮਤਲਬ ਤੁਸੀਂ ਮਤਲਬ ਕੁਝ ਤਾਂ ਦੂਰ ਅੰਦੇਸ਼ੀ ਵਾਲੀ ਗੱਲ ਕਰ ਲਓ, ਪਰ ਇਹ ਸਾਰੇ ਦੇਖੋ ਇਹ ਜਿਹੜੀ ਬਾਦਲ ਦਾ ਮਾਫੀਆ ਬਣਿਆ ਹੋਇਆ ਨਾ, ਪੈਸੇ ਲੁੱਟਣ ਦਾ, ਡਰੱਗ ਮਾਫੀਆ, ਉਹ ਜ਼ਮੀਨਾਂ ਦਾ ਮਾਫੀਆ, ਇਹ ਸਾਰੇ ਉਹਨਾਂ ਦੇ ਗਾਹਕ ਹੈਗੇ। ਇਹਨਾਂ ਕੋਲ ਕੋਈ ਉਮੀਦ ਨਾ ਰੱਖੋ। ਇਹ ਤੇ ਦਿੱਲੀ ਦੇ ਮੁੱਖ ਮੰਤਰੀ ਨੇ ਮੈਨੂੰ ਬੁਲਾਇਆ ਕਿਸੇ ਕੰਮ ਤੇ इलेक्शन तो पहले, मैं कहा जी जाओ दी सपोर्ट लै, मनजीत सिंह जी की सपोर्ट की, कहती छोड़ो सरना जी वो अपने कर्जे उतारने आए हैं तो कर्जे उतार के चले जाएंगे। ये तो इन्हां दी रेपुटेशन है हिंदुस्तान दे विच। पर मैं इस गल नूं नहीं कहना चाहता। असल गल हैगी कि ये जिहड़ा हुण जिहड़ा सुझाव हैगा, हां जी, मेरा सुझाव है कि मैं पहले दिन कहता सी वीरवार शाम नूं ही जी भाई सानू सरबत खालसा बनाना पेगा। बिल्कुल, हुण सरबत खालसे दे लई 3 स्थान है। हाँ जी, पहला है नॉर्थ अमेरिका जिहदे कैनेडा USA आता है, दूसरा है यूरोप, तीसरा है ननकाना साहब। क्योंकि हिंदुस्तान दे विच इन्हां ने किसी जगह दे उत्ते
ਇਹ ਸਰਬੱਤ ਖਾਲਸਾ ਹੋਣ ਨਹੀਂ ਦੇਣਾ ਜੀ। ਇਹਨਾਂ ਨੇ ਬੰਦੇ ਗ੍ਰਿਫਤਾਰ ਕਰ ਲੈਣੇ, ਘੇਰੇ ਪਾ ਲੈਣੇ, ਇਕੱਠ ਨਹੀਂ ਹੋਣ ਦੇਣਾ, ਫਿਰ ਕਹਿ ਦੇਣਗੇ ਫੇਲ ਹੋ ਗਿਆ ਜੀ। ਜੇ ਅਸੀਂ ਅਕਾਲ ਤਖਤ ਸਾਹਿਬ ਤੇ ਚਲੋ 500 1000 2000 ਬੰਦਾ ਇਕੱਠਾ ਵੀ ਕਰ ਲੈਂਦੇ ਆ ਹਾਂਜੀ, ਤੇ ਉੱਥੇ ਜਿਹੜੀ ਖਾਨਾ ਜੰਗੀ ਹੋਏਗੀ, ਜਿਹੜੀ ਮਾਰਕਟਾਈ ਹੋਏਗੀ, ਜਿਹੜੀਆਂ ਸਿੱਖਾਂ ਦੀਆਂ ਪੱਗਾਂ ਲੈਣ ਗਿਆ ਉਹਦੀ ਜਿਹੜੀ ਫਿਰ ਉਹਦੇ ਸਮੁੱਚੀ ਕੌਮ ਦੀ ਬਦਨਾਮੀ ਹੋਏਗੀ ਜੀ। ਤੀਸਰੀ ਜਿਹੜੀ ਮੈਂ ਗੱਲ ਇਹ ਕਹਿਣੀ ਚਾਹੁੰਦਾ ਵਾਂ ਕਿ ਜਿਹੜਾ ਸਰਬੱਤ ਖਾਲਸਾ ਬੁਲਾਇਆ ਜਾਏਗਾ, ਦੇਖੋ ਨਨਕਾਣਾ ਸਾਹਿਬ ਤੇ ਕੱਟ ਪੋਤਾ ਨਹੀਂ ਹੋ ਸਕਦਾ, ਤੇ 400 500 ਜਿਹੜਾ ਬੁੱਧੀ ਜਿਤਨੇ ਵੀ ਸਿੱਖ ਪੰਥ ਦੇ ਦਰਦੀ ਹੈਗੇ, ਭਾਵੇਂ ਉਹ ਸੰਤ ਸਮਾਜ ਨਾਲ ਤਲਕ ਰੱਖਣ, ਭਾਵੇਂ ਪਾਰਟੀਆਂ ਨਾਲ ਤਲਕ ਰੱਖਣ, ਭਾਵੇਂ ਬੁੱਧੀਜੀਵੀ ਸਾਡੇ, ਉਹਨਾਂ ਦਾ ਇਕੱਠ ਹੋ ਸਕਦਾ ਹੈ ਪਰ ਉਹਦੇ ਚ ਜਿਹੜੀ ਹੈਗੇ ਵੱਡਾ ਇਕੱਠ ਨਹੀਂ ਹੋ ਸਕਦਾ ਉੱਥੇ। ਪਰ ਮੇਰੀ ਅਕਲ ਮੁਜਬ ਜੇ ਉੱਥੇ ਇਕੱਠ ਕੀਤਾ ਜਾਏਗਾ ਤਾਂ ਗੁਰੂ ਨਾਨਕ ਸਾਹਿਬ ਦੇ ਪੁੱਤਰ ਜਨਮ ਸਥਾਨ ਤੇ ਹੋਣ ਨਾਲ ਉਹਦੀ ਅਹਿਮੀਅਤ ਹੈਗੀ, ਉਹਦੀ ਗੱਲ ਹੈਗੀ। ਅਸੀਂ ਕਹਿ ਸਕਦੇ ਹਾਂ ਵੀ ਅਸੀਂ ਇਹ ਜਿਹੜਾ ਹੈਗਾ ਅਕਾਲ ਤਖਤ ਜਾਂ ਇੱਥੋਂ ਜਿਹੜੇ ਗੱਲਾਂ ਕੀਤੀਆਂ ਇਹ ਮਹਾਨ ਸਥਾਨ ਹੈਗਾ, ਉੱਥੇ ਇਹ ਇਕੱਠ ਕੀਤਾ ਗਿਆ ਹੈ। ਜੇ ਅਮਰੀਕਾ ਔਰ ਕੈਨੇਡਾ ਚ ਹੋਵੇ ਤੇ ਉੱਥੇ ਇਕੱਠ ਬਹੁਤ ਹੋ ਸਕਦਾ ਹੈ, ਇਹ ਗੱਲ ਮੈਂ ਕਹਿ ਦੇਣਾ ਚਾਹੁੰਦਾ। ਬਿਲਕੁਲ ਜਿਹੜਾ ਫਾਇਦਾ ਇਹ ਹੋਣਾ ਵੀ ਇੱਕ ਇਕੱਠ ਬਹੁਤ ਵੱਡਾ ਹੋ ਜਾਏਗਾ, ਜਿਤਨੇ ਵੀ ਪੰਥ ਦਰਦੀ ਹੈਗੇ, ਬੁੱਧੀਜੀਵੀ ਹੈਗੇ, ਉਹਨਾਂ ਨੂੰ ਉੱਥੇ ਬੁਲਾਇਆ ਜਾਏ, ਜਿਹੜੀ ਪ੍ਰਬੰਧਕ ਕਮੇਟੀ ਬਣੇ ਇਕੱਠ ਬਣਾਉਣ ਦੇ ਵਿੱਚ। ਔਰ ਸਭ ਤੋਂ ਵੱਡੀ ਗੱਲ ਜਿਹੜੀ ਹੋਏਗੀ ਕਿ ਹਿੰਦੁਸਤਾਨ ਦੇ ਇਕੱਠ ਵਿੱਚ ਅਸੀਂ ਜਦ ਇਹਨਾਂ ਨੂੰ ਲੈਣਾ ਤੇ ਇਹਦੇ ਬਦਲੇ ਜਥੇਦਾਰਾਂ ਨੂੰ ਲਾਣਾ ਹੈਗਾ ਜੀ। ਜਦ ਅਸੀਂ ਇੱਥੇ ਲਾਵਾਂਗੇ ਤੇ ਉਹ ਅਕਾਲ ਤਖਤ ਜਾਂ ਦਮਦਮਾ ਸਾਹਿਬ ਜਾਂ ਕੇਸਗੜ੍ਹ ਸਾਹਿਬ ਜਾ ਕੇ ਬੈਠ ਨਹੀਂ ਸਕਦੇ, ਖੜੇ ਨਹੀਂ ਹੋ ਸਕਣਗੇ, ਉੱਥੇ ਫਿਰ ਲੜਾਈ ਝਗੜਾ ਕਰਨਗੇ, ਉਹਨਾਂ ਦੀਆਂ ਪੱਗਾਂ ਲਾਣਗੇ। ਤੇ ਜਥੇਦਾਰ ਇਨ ਐਕਸਾਈਲ ਇਹ ਜਿਹੜਾ ਉੱਥੇ ਇਕੱਠ ਬੁਲਾਇਆ ਜਾਏਗਾ, ਅਸੀਂ ਅਪੁਆਇੰਟਮੈਂਟ ਕਰ ਸਕਦੇ ਹਾਂ ਔਰ ਕਹਾਂਗੇ ਜਦ ਤੱਕ ਇਹਨਾਂ ਨੂੰ ਅਸੀਂ ਗੱਦੀ ਉਹਨਾਂ ਦੇ ਸਾਰੀ ਸਮੁੱਚੀ ਕੌਮ ਇਹਨਾਂ ਨੂੰ ਆਪਣਾ ਜਥੇਦਾਰ ਸਮਝੇ, ਇਹਨਾਂ ਨੂੰ ਕਰੇ। ਉਹਨਾਂ ਨੇ ਜਿਹੜੀਆਂ ਮੀਟਿੰਗਾਂ ਕੋਈ ਹਕਾਮੀ ਹੋਵਣ, ਉਹ ਭਾਵੇਂ ਕਿਸੇ ਜਗ੍ਹਾ ਨਨਕਾਣਾ ਸਾਹਿਬ ਜਾ ਕੇ ਕਰ ਲੈਣ, ਇੱਕ ਕਿਸੇ ਗੁਰਦੁਆਰੇ ਨੂੰ ਕਰਨਾ ਵੀ ਜਦ ਤੱਕ ਨਹੀਂ ਅਸੀਂ ਇੱਥੋਂ ਜਿਹੜਾ ਹੈਗਾ ਸਾਰੇ ਆਪਣੇ ਵਿਚਾਰ ਪੇਸ਼ ਕਰਾਂਗੇ, ਭਾਵੇਂ ਅਮਰੀਕਾ ਦਾ ਗੁਰਦੁਆਰਾ, ਭਾਵੇਂ ਕੈਨੇਡਾ ਦਾ ਗੁਰਦੁਆਰਾ, ਭਾਵੇਂ ਯੂਕੇ ਦਾ ਗੁਰਦੁਆਰਾ। ਇਸ ਦੇ ਨਾਲ ਮੈਂ ਸਮਝਦਾ ਕਿ ਗੱਲ ਜਿਹੜੀ ਹੈਗੀ ਇਹ ਠੀਕ ਜਾਏਗੀ ਔਰ ਇਹਨਾਂ ਦੇ ਖਿਲਾਫ ਨਿਰੰਤਰ ਜਿਹੜਾ ਹੈਗਾ ਵਿਰੋਧ ਜਾਰੀ ਰਹੇਗਾ, ਕਿਉਂਕਿ ਇਹ ਬੜੇ ਬੇਸ਼ਰਮ ਹੈਗੇ। ਮੈਨੂੰ ਉਹਨਾਂ ਨੂੰ ਜਾਣਦਾ, ਇਹ ਜ਼ਖਮ ਦੇਣ ਤੋਂ ਬਾਅਦ ਚੁੱਪ ਕਰਕੇ ਲਮਕਾਉਂਦੇ ਨੇ ਗੱਲ ਨੂੰ, ਲਮਕਾ ਕੇ ਕਹਿੰਦੇ ਜੀ ਆਪੇ ਠੰਡੀ ਹੋ ਜਾਏਗੀ, ਠੰਡੀ ਹੋ ਕੇ ਮੈਮਰੀ ਸਾਡੀ ਵੀ ਘੱਟ ਹੈਗੀ, ਉਹ ਕਹਿੰਦੇ ਅੱਛਾ ਚਲੋ ਦੇਖ ਲੈਂਦੇ ਆ ਜੀ, ਕਰ ਲੈਂਦੇ ਆ ਜੀ। ਔਰ ਉਸ ਤੋਂ ਬਾਅਦ ਜਿਹੜਾ ਮੀਡੀਆ ਹੈਗਾ ਉਹ 5-10 ਦਿਨ 15 ਦਿਨ ਖਬਰਾਂ ਉਠਾਏਗਾ, ਉਸ ਬਾਅਦ ਕਹੇਗਾ ਜੇ ਪੁਰਾਣੀ ਬਾਤ ਹੋ ਗਈ ਛੋੜੋ ਜੀ, ਮੀਡੀਆ ਦੀ ਗੱਲ ਖਤਮ ਹੋ ਜਾਏਗੀ। ਇਸ ਵਾਸਤੇ ਮੈਂ ਸਮਝਦਾ ਕਿ ਸਾਨੂੰ ਇਹ ਕੰਮ ਕਰਨਾ ਚਾਹੀਦਾ ਹੈ ਔਰ ਇਹ ਮੀਟਿੰਗਾਂ ਬੁਲਾ ਕੇ ਕਰਕੇ, ਕੋਈ ਦੀਵਾਲੀ ਤੇ ਕਹਿੰਦਾ, ਕੋਈ ਕਿੱਥੇ ਕਹਿੰਦਾ, ਤੁਸੀਂ ਡੇਟ ਅਨਾਉਂਸ ਕਰ ਦਿਓ, ਜਦੋਂ ਮਰਜ਼ੀ ਕਰ ਲਓ, ਉਹਦੇ ਕੋਈ ਨਹੀਂ ਹੈ। ਪਰ ਇਹ ਨਿਰੰਤਰ ਮੀਟਿੰਗਾਂ ਕਰਕੇ ਇਕੱਠ ਕਰਕੇ ਬੁੱਧੀਜੀਵੀਆਂ ਨੂੰ ਭਾਵੇਂ ਹਿੰਦੁਸਤਾਨ ਚੋਂ ਬਣਾਉਣਾ ਪਾਓ, ਕਿਸੇ ਬੰਦੇ ਦੇ ਲਾ ਦਿਓ ਵੀ ਇਸ ਬੁੱਧੀਜੀਵੀ ਦਾ ਟਿਕਟ ਦਾ ਖਰਚਾ ਤੇ ਰਹਿਣ ਦਾ ਖਰਚਾ ਤੇਰਾ ਬਈ, ਕੋਈ ਕਮੀ ਨਹੀਂ ਆਉਣ ਲੱਗੀ। ਮੈਂ ਸਮਝਦਾ ਕੋਈ ਸੇਵਾ ਸਾਡੇ ਜਿਵੇਂ ਲਾਓਗੇ ਅਸੀਂ ਵੀ ਕਰ ਦਿਆਂਗੇ ਜੀ। ਪਰ ਇਹ ਇਕੱਠ ਮੇਰੀ ਅਕਲ ਮੁਜਬ ਇਹ ਜਾਂ ਬਾਹਰ ਹੋਣਾ ਚਾਹੀਦਾ ਜਾਂ ਨਨਕਾਣਾ ਸਾਹਿਬ ਹੋਣਾ ਚਾਹੀਦਾ, ਫੈਸਲਾ ਸਮੁੱਚੀ ਕੌਮ ਕਰ ਲਵੇ। ਔਰ ਹਿੰਦੁਸਤਾਨ ਦੇ ਵਿੱਚ ਚਲੋ ਉਹਨਾਂ ਨੇ ਐਲਾਨ ਕੀਤਾ ਹੈ ਵੀ ਅਸੀਂ ਦੀਵਾਲੀ ਵਾਲੇ ਦਿਨ ਕਰਾਂਗੇ, ਪਰ ਸਮੁੱਚੀ ਕੌਮ ਫੈਸਲਾ ਕਰਕੇ ਇੱਕ ਸਰਬੱਤ ਖਾਲਸਾ ਬੁਲਾਵੇ, ਇਹ 2 ਜਾਂ 2.5 ਜਾਂ 1.5 ਵਾਲੀ ਗੱਲ ਨਾ ਕਰੇ। ਇਹ ਮੈਂ ਜ਼ਰੂਰ ਬੇਨਤੀ ਕਰਨੀ ਚਾਹੁੰਦਾ, ਪਰ ਮੈਂ ਸਮਝਦਾ ਵੀ ਪੰਥਕ ਹਿੱਤਾਂ ਨੂੰ ਵੇਖਦੇ ਹੋਏ ਉਹ ਵੀ ਇਸ ਗੱਲ ਦੇ ਉੱਤੇ ਰਾਜੀ ਹੋ ਗਏ। ਇਹ ਮੇਰੀ ਬੇਨਤੀ ਹੈਗੀ। ਹੋਰ ਸਵਾਲ ਪੁੱਛਣਾ ਦੋ। ਬਿਲਕੁਲ ਵੀਰ ਜੀ ਸਾਡੇ ਕੋਲ 1-1.5 ਮਿੰਟ ਰਹਿ ਗਿਆ। ਐਤ ਦੀਆਂ ਜਿਸ ਗੱਲ ਕੀਤੀ ਕਿ ਇਹ ਹਰ ਚੀਜ਼ ਨੂੰ ਲਮਕਾਉਂਦੇ ਰਹਿੰਦੇ ਨੇ, ਬਿਲਕੁਲ ਤੁਸੀਂ ਸਹੀ ਗੱਲ ਕੀਤੀ, ਕਿਉਂਕਿ ਪਹਿਲਾਂ ਨਾਨਕ ਸ਼ਾਹ ਕੈਲੰਡਰ ਦਾ ਮੁੱਦਾ ਸੀ, ਉਹਨੂੰ ਵੀ ਲਮਕਾਇਆ ਗਿਆ, ਬਾਅਦ ਚੋਂ ਇਹ ਇੱਕ ਤੋਂ ਬਾਅਦ ਇੱਕ ਗਲਤੀਆਂ ਵੀ ਕਰਦੇ ਨੇ ਜਥੇਦਾਰ ਅਕਾਲ ਤਖਤ ਸਾਹਿਬ, ਜਿਸ ਤਰ੍ਹਾਂ ਵਡਭਾਗ ਸਿੰਘ ਦਾ ਜਨਮ ਦਿਨ ਮਨਾਉਣਾ ਹੋਵੇ ਜਾਂ ਫਿਰ ਰਾਮ ਰਾਈਆਂ ਜਾਂ ਧੀਰ ਮਲੀਆਂ ਨੂੰ ਵਾਪਸ ਪੰਥ ਦੇ ਵਿੱਚ ਵਾਪਸ ਲੈ ਕੇ ਆਉਣ ਦੀ ਗੱਲ ਹੋਵੇ, ਇਹਨਾਂ ਦਾ ਫੈਸਲਾ ਹਮੇਸ਼ਾ ਗਲਤ ਹੁੰਦਾ ਹੈ, ਕਿਉਂਕਿ ਇਹ ਲੋਕਾਂ ਨੂੰ ਆਰਾਂ ਨਾਲ ਬੇਵਕੂਫ ਬਣਾ ਰਹੇ ਨੇ ਜਾਂ ਗੁੰਮਰਾਹ ਕਰ ਰਹੇ ਨੇ। ਇਹ ਹੁਣ ਕਹਿ ਰਹੇ ਨੇ ਕਿ ਇਸ ਜਿਹੜਾ ਫੈਸਲਾ ਇਹਨਾਂ ਲਿੱਤਾ ਹੈ ਰਾਮ ਰਹੀਮ ਦੇ ਲਈ ਔਰ ਉਹਦੇ ਨਾਲ ਲਿੱਤਾ ਹੈਗਾ ਤਾਂ ਉਹਨੇ ਤਾਂ ਮਾਫ ਕਰ ਦਿੱਤਾ ਹੈ, ਇਸ ਦੇ ਸੰਬੰਧੀ ਉਹ ਕਮੇਟੀ ਬਣਾਉਣਗੇ। ਕਮੇਟੀ ਵੀ ਤੁਹਾਨੂੰ ਕੀ ਲੱਗਦਾ ਹੈ ਕਿ ਕਮੇਟੀ ਬਣਾ ਕੇ ਕੀ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ, ਕੀ ਗੁੰਮਰਾਹ ਕਰ ਰਹੇ ਨੇ? ਵਾਟ ਇਜ਼ ਗੋਇੰਗ ਔਨ? ਤੁਸੀਂ ਜਦ ਵਡਭਾਗ ਸਿੰਘ ਦਾ ਮਸਲਾ ਆਇਆ ਸੀ ਜੀ, ਤੁਸੀਂ ਅਕਾਲ ਤਖਤ ਦੇ ਉੱਤੇ ਇਹ ਗੱਲ ਕਹੀ ਸੀ ਕਿ ਅੱਜ ਤੋਂ ਜਿਹੜੀ ਧਰਮ ਪ੍ਰਚਾਰ ਕਮੇਟੀ ਆਈ, ਸ਼੍ਰੋਮਣੀ ਕਮੇਟੀ, ਪਹਿਲੇ ਮਸਲਾ ਉੱਥੇ ਜਾਇਆ ਕਰੇਗਾ ਜੀ, ਉਹ ਜਿਸ ਨੂੰ ਅਪਰੂਵ ਕਰੇਗੀ ਉਹ ਮਸਲਾ ਅਕਾਲ ਤਖਤ ਤੇ ਆਇਆ ਜਾਏਗਾ। 15 ਦਿਨ ਪਹਿਲੇ ਕੀਤਾ ਹੋਇਆ ਫੈਸਲਾ ਤੇ ਤੁਸੀਂ ਅਮਲ ਨਹੀਂ ਕੀਤਾ, ਤੇ ਹੁਣ ਵੀ ਫੈਸਲੇ ਦਾ ਕੀ ਕਰੋਗੇ ਜੀ?
ਇਹ ਦੇਖੋ ਜੀ, ਇਹ ਫੇਸ ਸੇਵਿੰਗ ਦੇਖੋ, ਇੱਕ ਗੱਲ ਮੈਂ ਹੋਰ ਕਹਿਣੀ ਚਾਹਨਾ ਜੀ, ਇਹਨਾਂ ਕੋਲੇ ਪੁੱਛੋ ਜਥੇਦਾਰ ਸਾਹਿਬ ਨੂੰ, ਜੇ ਤੁਸੀਂ ਕੰਮ ਠੀਕ ਕੀਤਾ ਸੀ ਫਿਰ ਟੈਲੀਫੋਨ ਕਿਉਂ ਬੰਦ ਕਰ ਦਿੱਤੇ? ਬਿਲਕੁਲ। ਫਿਰ ਤੁਸੀਂ ਪ੍ਰੈਸ ਕਾਨਫਰੰਸ ਵਿੱਚ ਕਿਉਂ ਨਹੀਂ ਗੱਲ ਕਹੀ? ਹਾਂਜੀ। ਫਿਰ ਤੁਸੀਂ ਲੋਕਾਂ ਦੇ ਸਾਹਮਣੇ ਆਏ ਕਿਉਂ ਨਹੀਂ? ਮੈਨੂੰ ਦੱਸਿਆ, ਜੇ ਤੁਸੀਂ ਠੀਕ ਕੰਮ ਕੀਤਾ ਸੀ ਤੇ ਇਹਨਾਂ ਕੰਮਾਂ 'ਚੋਂ ਨਸੇ ਕਿਉਂ ਜੀ? ਮੱਕੜ ਸਾਹਿਬ ਦੇਖੋ, ਤੁਸੀਂ ਮੱਕੜ ਸਾਹਿਬ ਦੀ ਗੱਲ ਕੀਤੀ ਹੈ, ਇਹ ਤੇ ਜ਼ਰ ਖਰੀਦ ਗੁਲਾਮ ਹੈਗੇ। ਇਹਨਾਂ ਨੇ ਗੁਲਾਮਾਂ ਨੇ ਕੀ ਆਵਾਜ਼ ਉਠਾਣੀ ਹੈ ਬਾਦਲ ਦੇ ਅੱਗੇ? ਮੈਂ ਤਾਂ ਮੈਸੇਜ ਪਹੁੰਚਾਇਆ ਸੀ ਇੱਕ ਪੰਥ ਬੁੱਧੀਜੀਵੀ ਦੇ ਰਾਹੀਂ, ਮੈਨੂੰ ਕੋ ਹੋਰ ਕਿੰਨੀ ਦੇਰ ਪ੍ਰਧਾਨਗੀ ਕਰ ਲੈਣੀ ਆ? ਕੋਈ ਇਸ ਸਵਾਸਾਂ ਦਾ ਕੋਈ ਭਰੋਸਾ ਹੈ? ਉਸ ਤੇ ਨਾ ਖੜ ਕੇ ਚਲੇ ਜਾਓ, ਕਹਿ ਦਿਓ ਜੀ ਠੀਕ ਹੈ ਜੀ ਦੇਖ ਲਿਆ ਜੀ। ਹੁਣ ਪ੍ਰਾਈਵੇਟ ਆ ਕੇ ਪੁੱਤਰ ਨੂੰ ਗਾਲਾਂ ਕੱਢਦੇ ਹਨ, ਪਰ ਹੁਣ ਸਾਰੇ ਉਹਦਾ ਨਾਂ ਕੀ ਤਲਵੇ ਚੜਦੇ ਨੇ, ਫਿਰ ਸਾਰੀ ਗੱਲ ਉਹਦੀ ਪੂਰੀ ਕਰਦੇ ਜੀ। ਦੇਖੋ ਇਹਨਾਂ ਕੋਲ ਕੋਈ ਮੀਨਾ ਰੱਖੋ, ਇਹ ਤੇ ਮੇਰੇ ਝੂਠੇ ਔਰ ਬੇਈਮਾਨ ਹੈਗੇ ਜਥੇਦਾਰ ਕਾਹਦੇ ਹੈਗੇ? ਮੇਰੇ ਪੈਸੇ ਦੀ ਖੇਡ ਹੈਗੀ, ਜਿਹੜਾ ਪੈਸੇ ਦੇ ਜੋ ਮਰਜ਼ੀ ਕੰਮ ਕਰਾ ਲਓ। ਇਹ ਕਿਹੜੀ ਮਰਿਆਦਾ ਦੀ ਗੱਲ ਕਰਦੇ ਨੇ? ਇਹਨਾਂ ਕੋਲ ਤੁਸੀਂ ਇਹਨਾਂ ਨੂੰ ਬੁਲਾਓ, ਟੀਵੀ ਚੈਨਲ ਕੋਲ ਤੋਂ ਆਉਂਦਾ ਹੈ ਜਾਂ ਗੱਲ ਕਰੇ, ਕਿਹੜੀ ਗੱਲ ਦਾ ਇਹਨਾਂ ਕੋਲ ਜਵਾਬ ਹੈਗਾ? ਉਹਨਾਂ ਕੋਲ ਗੁਰਮੁਖ ਸਿੰਘ ਨੇ ਸੌਦਾ ਕਰਾਇਆ ਕਿ ਨਹੀਂ ਕਰਾਇਆ? ਗੁਰਮੁਖ ਸਿੰਘ ਨੂੰ ਲਾਇਆ ਕਿਸ ਵਾਸਤੇ ਗਿਆ ਸੀ? ਇੱਕ ਗੱਲ ਮੈਂ ਹੋਰ ਦੱਸ ਦੇਣਾ ਚਾਹੁੰਦਾ, ਜਿਹੜੀ RSS ਦੀ ਗੇਮ ਹੈਗੀ ਕਿ ਨਹੀਂ, ਹਾਂਜੀ, ਇਹ ਬੜੇ ਬਾਦਲ ਹੋਰੀ ਸਿਆਣੇ ਬਣਦੇ ਪਏ। RSS ਨੇ ਅਗਲੇ 6 ਮਹੀਨਿਆਂ 'ਚ ਬਾਦਲ ਦੇ ਜੁੱਤੀਆਂ ਮਾਰ ਕੇ ਬਾਹਰ ਕੱਢਣਾ, ਸਿੱਖਾਂ ਨੂੰ ਬੱਜਨ ਕਰ ਦੇਣਾ, ਫਿਰ ਪੰਜਾਬ 'ਚ ਆਪਣੀ ਪਾਰਟੀ ਦੇ ਨਾਲ ਚੋਣਾਂ ਲੜ ਕੇ ਇਹਨਾਂ ਨੂੰ ਸਬਕ ਸਿਖਾ ਦੇਣਗੇ। ਫਿਰ ਕਿਸੇ ਹੋਰ ਸਿੱਖ ਲੀਡਰ ਨੂੰ ਰਲ ਕੇ ਉਹਨਾਂ ਨੇ ਚੋਣਾਂ ਨਾ ਲੜਨੀਆਂ ਔਰ ਬੇੜਾ ਗਰ ਕਰ ਦੇਣਾ। ਇਹ ਵੀ ਘਰਾਂ ਨੂੰ ਜਾਣਗੇ, ਸਾਰੇ ਘਰਾਂ ਨੂੰ ਜਾਣ। ਉਹਨਾਂ ਦਾ ਇਹ ਸਾਰਾ ਖੇਡ ਜਿਹੜੀ ਹੈਗੀ ਕਿ ਨਹੀਂ, ਇਹ ਖੇਡ ਜਿਹੜੀ ਹੈਗੀ, ਮੈਂ ਬੇਨਤੀ ਕੀਤੀ ਸੀ ਕੱਲ ਸਰਦਾਰ ਅਮਰਜੀਤ ਸਿੰਘ ਨੂੰ, ਮੈਂ ਤੁਹਾਡਾ ਪਰਸਨਲ ਗੱਲ ਕਰਨਾ ਚਾਹੁੰਦਾ। ਇਹ ਸਾਰੀ ਖੇਡ ਜਿਹੜੀ ਹੈਗੀ ਇਹਨਾਂ ਨੂੰ ਤਬਾਹ ਕਰਨ ਦੇ ਉੱਤੇ ਲੱਗੀ ਹੋਈ ਹੈ। ਔਰ ਮੈਂ ਸਮਝਦਾ ਜਿਹੜਾ ਮਰਜ਼ੀ ਉਤਾਰੇ, ਜੇ ਸਿੱਖ ਨੇ ਨੂੰ ਲਾ ਸਕਦੇ, ਜਿਹੜਾ ਮਰਜ਼ੀ ਲਾਏ, ਅਸੀਂ ਉਹਦੇ ਨਾਲ ਆਪੇ ਲੜ ਲਵਾਂਗੇ। ਇਹਨਾਂ ਤੱਕ ਮਗਰੋਂ ਲਾਈਏ। ਇਹ ਸਿੱਖੀ ਦੀ ਭੇਜ ਦੇ ਵਿੱਚ ਹੈਗੇ ਆਪਣੇ, ਇਹਨਾਂ ਤੇ ਇਤਬਾਰ ਕਰਨਾ ਹੁਣ ਠੀਕ ਨਹੀਂ ਹੈਗਾ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ RSS ਜਿਹੜੇ ਏਜੰਡੇ ਆਉਣ ਵਾਲੇ ਦਿਨਾਂ ਦੇ ਵਿੱਚ, ਤੁਸੀਂ ਕਹਿੰਦੇ 6 ਮਹੀਨੇ ਦੇ ਵਿੱਚ ਇਹਨੇ ਬਾਦਲ ਲਾ ਕੇ ਪਰਾ ਕਰਨਾ ਹੈ, ਜਾਂ ਫਿਰ ਤੁਸੀਂ ਗੱਲ ਕੀਤੀ ਹੈ ਵਿਚਾਰ ਕੀਤੇ ਨੇ ਬੁੱਧੀਜੀਵੀ ਨੂੰ ਬਾਹਰ ਦੇ ਦੇਸ਼ਾਂ ਵਿੱਚ ਲਿਆ ਕੇ ਉਹਦੀ ਮੀਟਿੰਗ ਕਰਨੀ ਚਾਹੀਦੀ ਹੈ। ਅਸੀਂ ਚਾਹਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਤੁਹਾਨੂੰ ਅਸੀਂ ਵਿਸ਼ੇਸ਼ ਪ੍ਰੋਗਰਾਮ ਇਸ ਮੁੱਦੇ ਦੇ ਉੱਪਰ ਗੱਲਬਾਤ ਤੁਹਾਡੇ ਨਾਲ ਕਰੀਏ, ਕਿਉਂਕਿ ਅੱਜ ਬਹੁਤ ਲਿਮਿਟਿਡ ਟਾਈਮ ਹੈ, ਮੁੱਦਾ ਵੀ ਵਿਸ਼ੇਸ਼ ਸੀਗਾ, ਤੁਹਾਡੇ ਵਿਚਾਰ ਵੀ ਲਿੱਤੇ। ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਇਸ ਦੇ ਉੱਪਰ ਪੂਰੇ ਵੇਰਵੇ ਦੇ ਨਾਲ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਵਾਹਿਗੁਰੂ ਜੀ ਕਾ ਖਾਲਸਾ। ਤੁਹਾਨੂੰ ਸਾਡੇ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।